ਸੇਵਕ ਸ਼ਖਸੀਅਤਾਂ ਵੱਲੋਂ ਕੀਤੀ ਗਈ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਸਾਂਝੀ ਪ੍ਰੈਸ ਕਾਨਫਰੰਸ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 7 ਅਪ੍ਰੈਲ ਨੂੰ ਸ਼੍ਰੀ ਦਮਦਮਾ ਸਾਹਿਬ ਵਿਖੇ ਕਰਵਾਈ ਜਾਵੇਗੀ ਵਿਸ਼ੇਸ਼ ਇਕੱਤਰਤਾ। ਪੰਜਾਬ ਦੇ ਹਾਲਾਤਾਂ ਤੇ ਜੰਮੂ ਕਸ਼ਮੀਰ ਦੇ ਸਿੱਖਾਂ ਵੱਲੋਂ ਕੀਤੀ ਗਈ ਵਿਸ਼ੇਸ਼ ਪ੍ਰੈਸ ਕਾਨਫਰੰਸ। ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਪੰਜ ਸੇਵਕ ਸ਼ਖਸੀਅਤਾਂ ਵੱਲੋਂ ਇੱਕ ਸਾਂਝੀ ਪ੍ਰੈਸ ਵਾਰਤਾ ਕੀਤੀ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਖਾਂ ਵੱਲੋਂ ਪੰਥ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਕੋਈ ਮੌਕਾ ਚਾਹੀਦਾ ਸੀ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਰੂਪ ਵਿੱਚ ਉਹਨਾਂ ਨੂੰ ਮਿਲ ਗਿਆ। ਉਹਨਾਂ ਕਿਹਾ ਕਿ ਇਹ ਹਮਲਾ ਸਿਰਫ ਅੰਮ੍ਰਿਤਪਾਲ ਸਿੰਘ ਤੇ ਹੀ ਨਹੀਂ ਬਲਕਿ ਉਹਨਾਂ ਸਭ ਸੰਘਰਸ਼ੀ ਸਿੰਘਾਂ ਸ਼ਹੀਦਾਂ ਤੇ ਪੰਥ ਤੇ ਵੀ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਇੰਟਰਨੈਟ ਬੰਦ ਕਰ ਦਿੱਤਾ ਗਿਆ ਤੇ ਪੰਜਾਬ ਪੱਖੀ ਮੀਡੀਆ ਅਦਾਰਿਆਂ ਨੂੰ ਵੀ ਧਮਕਾਇਆ ਗਿਆ ਤੇ ਸੰਵਿਧਾਨਕ ਹੱਕਾਂ ਨੂੰ ਵੀ ਖੋਇਆ ਗਿਆ। ਪੰਜਾਬ ਦੇ ਹਾਲਾਤਾਂ ਨੂੰ ਨੈਸ਼ਨਲ ਮੀਡੀਆ ਨੇ ਇੱਕ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਹੈ ਜਿਸ ਨਾਲ ਪੰਜਾਬ ਦੇ ਸਿੱਖਾਂ ਤੇ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਸਿੱਖਾਂ ਦੇ ਮਾਨ ਸਨਮਾਨ ਨੂੰ ਵੀ ਠੇਸ ਪਹੁੰਚਾਈ ਗਈ ਹੈ। ਪੰਜਾਬ ਵਿੱਚ ਵੀ ਜੋ ਪੁਰਾਣਾ ਸਿਸਟਮ ਸੀ ਸਟੇਟ ਦੇ ਰਹਿਨੁਮਾਈ ਥੱਲੇ ਚੱਲ ਰਿਹਾ ਸੀ, ਸਿੱਖਾਂ ਨੂੰ ਕਾਬੂ ਕਰਨ ਵਾਲਾ ਜੋ ਸਿੱਖ ਲੀਡਰਸ਼ਿਪ ਥੋਪੀ ਗਈ ਸੀ ਉਹ ਵੀ ਟੁੱਟ ਚੁੱਕੀ ਸੀ। ਇੱਕ ਖਲਾਅ ਸੀ ਤੇ ਇਸ ਖਲਾਅ ਦੇ ਵਿੱਚ ਇਹਨਾਂ ਸੁਭਾਵਨਾ ਵਿੱਚ ਗੱਲ ਸਹੀ ਪਾਸੇ ਜਾ ਰਹੀ ਸੀ। ਉਹ ਹੋਣਾ ਤਾਂ ਇਹ ਚਾਹੀਦਾ ਸੀ ਕਿ ਕਿਸ ਤਰੀਕੇ ਨਾਲ ਅਸੀਂ ਪੰਥ ਦੀਆਂ ਇੱਕ ਸੂਤਰਬੱਧ ਕਰਨਾ ਹੈ ਪੰਥ ਨੂੰ ਅਤੇ ਪੰਥ ਦੇ ਸੰਸਥਾਵਾਂ ਨੂੰ ਸਰਜੀਤ ਕਰਨਾ ਹੈ, ਪਰੰਪਰਾਵਾਂ ਨੂੰ ਬਹਾਲ ਕਰਨਾ ਹੈ, ਆਪਣੀਆਂ ਸਟਰੈਂਥਸ ਕੈਪੈਸਿਟੀਜ਼ ਬਣਾਉਣੀਆਂ ਹੈ, ਕਿਵੇਂ ਤਿਆਰੀਆਂ ਕਰਨੀਆਂ ਇਹਨਾਂ ਅਤੇ ਉਹ ਹੋ ਰਿਹਾ ਸੀ। ਇਸ ਚੀਜ਼ ਨੂੰ ਰੋਕਣ ਲਈ ਹੀ ਸਟੇਟ ਕਾਫੀ ਚਿਰ ਤੋਂ ਤਤਪਰ ਸੀ ਅਤੇ ਉਹਨੇ ਜੋ ਹਮਲਾ ਕੀਤਾ ਆ, ਜੋ ਰੀਸੈਂਟਲੀ ਪੁਲਿਸ ਵੱਲੋਂ ਜਾਂ ਪ੍ਰੈਸ 'ਤੇ ਹਮਲਾ ਕੀਤਾ ਆ, ਨੈੱਟ 'ਤੇ ਹਮਲਾ ਕੀਤਾ, ਐਕਸਪ੍ਰੈਸ਼ਨ ਦੀ ਫਰੀਡਮ 'ਤੇ ਹਮਲਾ ਕੀਤਾ ਆ, ਲੋਕਾਂ ਨੂੰ ਡਰਾਉਣ ਤੋਂ ਧਮਕਾਉਣ ਦੀ ਇੱਕ ਸਾਈਕੋਲੋਜੀਕਲ ਵਾਰਫੇਅਰ ਸ਼ੁਰੂ ਕੀਤੀ ਆ, ਉਹ ਇਸੇ ਕਰਕੇ ਕੀਤੀ ਆ। ਇਹਨਾਂ ਨੇ ਇਹ ਹਮਲਾ ਕਰਨ ਨੂੰ ਇਹਨਾਂ ਨੂੰ ਕੋਈ ਜ਼ਰੀਆ ਚਾਹੀਦਾ ਸੀ, ਕੋਈ ਟਾਰਗੇਟ ਚਾਹੀਦਾ ਸੀ। ਉਹ ਟਾਰਗੇਟ ਇਹਨਾਂ ਨੇ ਸਾਡੇ ਵਿੱਚੋਂ ਹੀ, ਸਾਡੇ ਨੌਜਵਾਨਾਂ ਵਿੱਚੋਂ ਹੀ ਜੋ ਬੇਸਮਝ ਸੀ, ਜੋ ਨਹੀਂ ਇਹ ਗੱਲ ਨੂੰ ਸਮਝ ਸਕੇ, ਉਹਨਾਂ ਦੇ ਰਾਹੀਂ ਕੀਤਾ। ਜਿਵੇਂ ਅੰਮ੍ਰਿਤਪਾਲ ਸਿੰਘ, ਵਾਰਿਸ ਪੰਜਾਬ, ਇਹਨਾਂ ਨੂੰ ਹੀ ਮਾਹੌਲ ਇਸ ਤਰੀਕੇ ਦਾ ਬਣ ਦਿੱਤਾ ਗਿਆ ਜਾਂ ਬਣਾਇਆ ਗਿਆ ਕਿ ਉਹ ਟਾਰਗੇਟ 'ਤੇ ਆ ਜਾਣ। ਇਹ ਜੋ ਟਾਰਗੇਟ ਆ ਇਹ ਇਕੱਲਾ ਕੋਈ ਅੰਮ੍ਰਿਤਪਾਲ ਸਿੰਘ ਜਾਂ ਵਾਰਿਸ ਪੰਜਾਬ 'ਤੇ ਟਾਰਗੇਟ ਨਹੀਂ, ਇਹ ਟੋਟਲ ਜੋ ਸਿੱਖੀ ਦੀ ਇਮੇਜ ਆ, ਪੰਥ 'ਤੇ ਹਮਲਾ ਆ, ਸੰਤ ਜਰਨੈਲ ਸਿੰਘ ਦੀ ਛਵੀ 'ਤੇ ਹਮਲਾ ਆ, ਸੰਘਰਸ਼ 'ਤੇ ਹਮਲਾ ਆ, ਸ਼ਹੀਦਾਂ 'ਤੇ ਹਮਲਾ ਆ ਅਤੇ ਜੋ ਕੁਛ ਵੀ ਪੰਥ ਦਾ ਪਵਿੱਤਰ ਆ ਉਹ 'ਤੇ ਹਮਲਾ ਆ। ਅਤੇ ਇਹਨਾਂ ਨੇ ਜ਼ਰੀਆ ਸਾਡੇ ਵਿੱਚੋਂ ਹੀ ਲੱਭਿਆ, ਉਹਨਾਂ ਨੂੰ ਨਹੀਂ ਸਮਝ ਲੱਗੀ। ਅਤੇ ਇਹ ਹੁਣ ਜੋ ਹਾਲਾਤ ਆਪਾਂ ਦੇਖੀਏ ਕਿ ਇਹਨਾਂ ਨੇ ਪੁਲਿਸ ਕੇਸ ਪਾਏ 57 ਕੀਤੀਆਂ, ਹੋਰ 307 ਹੋਰ ਕੇਸ ਪਾਏ, ਕੁਛ ਸਿੰਘਾਂ ਨੂੰ NSA ਅਧੀਨ ਬਾਹਰਲੀਆਂ ਸਟੇਟਾਂ 'ਚ ਵੀ ਭੇਜਿਆ ਅਤੇ ਸਭ ਤੋਂ ਜ਼ਿਆਦਾ ਇਹਨਾਂ ਨੇ ਪ੍ਰੈਸ 'ਤੇ ਬਹੁਤ ਬੰਦਿਆਂ 'ਤੇ ਉਹਨਾਂ ਦੇ ਅਕਾਊਂਟ ਬੰਦ ਕੀਤੇ, ਉਹਨਾਂ ਦੀਆਂ ਸਾਈਟਸ ਬੰਦ ਕੀਤੀਆਂ, ਬਹੁਤ ਬੰਦਿਆਂ ਨੂੰ ਬੁਲਾਇਆ, ਡਰਾਇਆ, ਧਮਕਾਇਆ, ਨਿਊਜ਼ਪੇਪਰਸ ਨੂੰ, ਸਾਈਟਸ ਨੂੰ, ਹੋਰ ਇਹ ਲਗਾਤਾਰ ਚੱਲ ਰਿਹਾ ਆ ਦਿਨੋਂ ਦਿਨ। ਇਹ ਸਾਰੇ ਦਾ ਮਤਲਬ ਇਹੀ ਸੀ ਕਿ ਸਿੱਖਾਂ ਨੂੰ ਇੱਕ ਮਾਹੌਲ ਖਾਸ ਤਰੀਕੇ ਦਾ ਕ੍ਰੀਏਟ ਕਰਨਾ, ਇੱਕ ਡਰ ਦਾ ਮਾਹੌਲ, ਇੱਕ ਸਹਿਮ ਦਾ ਮਾਹੌਲ, ਅਤੇ ਇਹਦੇ ਰਾਹੀਂ ਉਹ ਸਿੱਖਾਂ ਨੂੰ ਨਿਖੇੜਨਾ ਵੀ ਚਾਹੁੰਦੇ ਸੀ ਅਤੇ ਉਹਨਾਂ ਨੇ ਨਿਖੇੜਿਆ ਵੀ। ਅਤੇ ਜਿਹੜੀਆਂ ਸਾਂਝਾਂ ਕਿਸਾਨ ਅੰਦੋਲਨ ਵੇਲੇ ਸਿੱਖਾਂ ਦੀਆਂ ਹੋਰ ਸਾਰੀਆਂ ਭਾਈਚਾਰਿਆਂ, ਹੋਰ ਸਾਰੇ ਸਬ ਨੇਸ਼ਨਸ ਨਾਲ, ਹੋਰ ਸਾਰੇ ਕਿਰਤੀਆਂ ਨਾਲ, ਕਾਮਿਆਂ ਨਾਲ ਅਤੇ ਹੋਰ ਸਭ ਲੋਕਾਂ ਨਾਲ ਬਣੀਆਂ ਸੀ, ਉਹਨੂੰ ਵੀ ਤੋੜਨ ਦੀ, ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਇੱਥੇ ਪੰਜਾਬ ਵਿੱਚ ਪੋਲਰਾਈਜੇਸ਼ਨ ਦੀ ਵੀ ਕੋਸ਼ਿਸ਼ ਕੀਤੀ ਆ। ਇੱਥੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਕੋਈ ਬਹੁਤ ਵੱਡਾ ਕੋਈ ਜੰਗ ਚੱਲ ਰਿਹਾ ਹੈ, ਇੱਥੇ ਆਰਮਡ ਸਟਰਗਲ ਚੱਲ ਰਹੀ ਆ, ਇੱਥੇ ਲਾਅ ਐਂਡ ਆਰਡਰ ਦੀ ਬਹੁਤ ਵੱਡੀ ਸਮੱਸਿਆ, ਜਦ ਕਿ ਇਹ ਕੋਈ ਵੀ ਗੱਲ ਨਹੀਂ ਗੀ। ਆਪਾਂ ਨੂੰ ਸਭ ਨੂੰ ਪਤਾ ਇਹ ਸਭ ਕੁਛ ਇਹਨਾਂ ਨੇ ਆਪ ਕੀਤਾ, ਹੋਣ ਦਿੱਤਾ, ਉਹੋ ਜਿਹੇ ਈਵੈਂਟਸ ਹੋਣ ਦਿੱਤੇ। ਸਾਰਾ ਮੀਡੀਆ ਇਹਨਾਂ ਦਾ ਹੈ, ਆਪਾਂ ਨੂੰ ਸਭ ਨੂੰ ਪਤਾ ਟੋਟਲ ਮੀਡੀਆ 'ਤੇ ਕੰਟਰੋਲ ਸਟੇਟ ਦਾ ਆ ਜਾਂ ਅਲੀਟ ਦਾ, ਕਾਰਪੋਰੇਸ਼ਨਸ ਦਾ ਆ। ਸੋਸ਼ਲ ਮੀਡੀਆ ਵੀ ਇਹਨਾਂ ਦਾ ਕੰਟਰੋਲ 'ਚ ਆ। ਕਿਹਨੂੰ ਚੀਜ਼ ਨੂੰ ਵਧਾ ਦੇਣਾ, ਕਿਹਨੂੰ ਘਟਾ ਦੇਣਾ, ਕਿਹਨੂੰ ਰੈਗੂਲੇਟ ਕਰ ਦੇਣਾ, ਕਿਹਨੂੰ ਮੋਡਰੇਟ ਕਰ ਦੇਣਾ, ਇੱਕ ਫੇਕ ਨੇਟਿਵ ਬਣਾ ਦੇਣਾ, ਇਹ ਸਭ ਕੁਛ ਇਹ ਕਰਦੇ ਆ। ਅਤੇ ਇਸ ਹੁਣ ਸਾਨੂੰ ਪਤਾ ਲੱਗ ਗਿਆ ਸਪਸ਼ਟ ਕਿਵੇਂ ਕਰਦੇ ਆ। ਅਤੇ ਇਹਦੇ ਵਿੱਚ ਤਾਂ ਇਹੀ ਹੈ ਕਿ
ਜੋ ਇਹ ਹਮਲਾ ਹੋਇਆ ਆ ਇਹ ਸਮੁੱਚੇ ਪੰਥ ਤੇ ਪੰਜਾਬ ਤੇ ਹਮਲਾ ਆ ਤੇ ਸਾਰੇ ਕਿਰਤੀ ਲੋਕਾਂ ਤੇ ਸਾਰੇ ਸੰਘਰਸ਼ੀ ਲੋਕਾਂ ਤੇ ਹਮਲਾ ਆ। ਜੋ ਮਹਾਜ ਬਣਿਆ ਸੀ ਕਿਸਾਨ ਅੰਦੋਲਨ ਵੇਲੇ ਇਸ ਦਿੱਲੀ ਤਖਤ ਦੇ ਵਿਰੁੱਧ ਉੱਤੇ ਹਮਲਾ ਆ। ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੈਣਾ ਚਾਹੀਦਾ ਹੈ। ਇਹ ਇਕੱਲੇ ਸਿੱਖਾਂ ਤੇ ਹਮਲਾ ਨਹੀਂ ਹੈ, ਇਹ ਕੋਈ ਇੱਕ ਬੰਦੇ ਜਾਂ ਪਾਰਟੀ ਤੇ ਹਮਲਾ ਨਹੀਂ ਹੈ। ਇਸ ਕਰਕੇ ਸਭ ਨੂੰ ਇਸ ਨਾਲ ਖੜਨਾ ਚਾਹੀਦਾ। ਉਸ ਤਰੀਕੇ ਨਾਲ ਸਾਰੇ ਖੜ ਵੀ ਰਹੇ ਨੇ। ਜੋ ਅਰੈਸਟ ਹੋਈਆਂ ਉਹਨਾਂ ਦੀ ਮਜ਼ੰਮਤ ਕਰਨੀ ਚਾਹੀਦੀ। ਜੋ ਫਰੀडम ਆਫ ਐਕਸਪ੍ਰੈਸ਼ਨ ਤੇ ਜਾਂ ਆਪਣੇ ਕਮਿਊਨੀਕੇਸ਼ਨ ਤੇ ਜੋ ਚੈੱਕਸ ਲੱਗੇ ਆ ਉਹਨਾਂ ਤੇ ਵੀ ਸਾਰੇ ਕਰ ਰਹੇ ਆ ਤੇ ਕਰਨਾ ਚਾਹੀਦਾ ਆ। ਤੇ ਇਹਦੇ ਨਾਲ ਹੀ ਸਾਨੂੰ ਇਹ ਵੀ ਦੇਖਣਾ ਚਾਹੀਦਾ, ਬਹੁਤ ਕੁਝ ਸਪਸ਼ਟ ਹੋ ਗਿਆ ਕਿ ਅਸੀਂ ਸੋਚਦੇ ਹਾਂ, ਬਹੁਤ ਲੋਕ ਸੋਚਦੇ ਆ ਕਿ ਇੰਡੀਆ ਦਾ ਜਿਹੜਾ ਨੈਸ਼ਨਲ ਮੀਡੀਆ ਆ, ਖਾਸ ਕਰਕੇ ਇੰਗਲਿਸ਼ ਮੀਡੀਆ, ਪ੍ਰਿੰਟ ਮੀਡੀਆ, ਕਿ ਉਹਦੇ ਕੀ ਕਰੈਕਟਰਿਸਟਿਕ ਨੇ। ਕਿ ਇਹਦੇ ਵਿੱਚ ਆਪਾਂ ਨੂੰ ਸਪਸ਼ਟ ਹੋ ਗਿਆ ਕਿ ਉਹ 84 'ਚ ਕੋਈ ਫਰਕ ਨਹੀਂ ਪਿਆ। ਇੱਕ ਇੱਥੇ ਬਿਲਕੁਲ ਹੀ ਨਾਨ ਐਗਜ਼ਿਸਟੈਂਸ ਗੱਲ ਜਿਹੜੀ ਲਾਅ ਐਂਡ ਆਰਡਰ ਜਾਂ ਇੱਕ ਮੂਵਮੈਂਟ ਬਾਰੇ ਜਾਂ ਹੋਰ ਕਈ ਗੱਲਾਂ ਬਾਰੇ ਹੈ ਹੀ ਨਹੀਂ। ਸਾਰੇ ਨੈਸ਼ਨਲ ਮੀਡੀਆ ਨੇ ਬਿਲਕੁਲ ਸਟੇਟ ਦੀ ਬੋਲੀ ਜਿਵੇਂ ਪੁਲਿਸ ਨੇ ਕਿਹਾ ਉੱਦਾਂ ਹੀ ਬੋਲਿਆ। ਈਵਨ ਜਿਨ੍ਹਾਂ ਤੇ ਅਸੀਂ ਬਹੁਤ ਲੋਕੀ ਜਿਨ੍ਹਾਂ ਨੂੰ ਫ੍ਰੀ ਸਮਝਦੇ ਸੀ ਉਹਨਾਂ ਨੇ ਵੀ ਜੋ ਆਇਆ ਉੱਦਾਂ ਹੀ ਬੋਲੀ ਜਾ ਰਹੇ ਆ। ਫਿਰ ਦੂਸਰੀ ਗੱਲ ਇੱਕ ਹੋਰ ਬਹੁਤ ਸਪਸ਼ਟ ਹੋ ਜਾਂਦਾ ਕਿ ਇੱਥੇ ਸਰਕਾਰਾਂ ਦਾ ਕਿੰਨਾ ਕੁ ਫਰਕ ਆ। ਪੰਜਾਬ ਸਰਕਾਰ ਆ, ਸੈਂਟਰ ਸਰਕਾਰ ਆ, ਕੋਈ ਫਰਕ ਨਹੀਂ। ਜਿੱਥੇ ਪੰਜਾਬ ਤੇ ਪੰਥ ਦੀ ਗੱਲ ਆ ਇੱਕ ਆ। ਤੇ ਇੱਥੇ ਵੀ ਸਪਸ਼ਟ ਹੋ ਜਾਂਦਾ ਕਿ ਹੁਣ ਸੈਂਟਰਲਾਈਜੇਸ਼ਨ ਇੰਨੀ ਹੋ ਚੁੱਕੀ ਆ ਕਿ ਕੋਈ ਸਟੇਟ ਸਰਕਾਰਾਂ ਦਾ ਕੋਈ ਮਾਇਨਾ ਨਹੀਂ ਰਹਿ ਗਿਆ। ਇੱਥੇ ਤੁਹਾਨੂੰ ਦੇਖਦੇ ਕਿ ਸਟੇਟ ਸਰਕਾਰ ਕੁਛ ਨਹੀਂ, ਜੋ ਹੋ ਰਿਹਾ ਆ ਬਿਲਕੁਲ ਸਿੱਧਾ ਹੀ ਸੈਂਟਰ ਤੋਂ, ਹੋਮ ਮਿਨਿਸਟਰੀ ਤੋਂ ਹੋ ਰਿਹਾ ਆ, ਸਿੱਧਾ ਉਹਨਾਂ ਦੀ ਬਿਊਰੋਕ੍ਰੇਸੀ ਰਾਹੀਂ ਹੋ ਰਿਹਾ ਹੈ। ਤੇ ਬਿਲਕੁਲ ਕਿਸ ਹੱਦ ਤੱਕ ਸੈਂਟਰਲਾਈਜੇਸ਼ਨ ਹੋ ਚੁੱਕੀ ਆ। ਫਿਰ ਇਹ 'ਚ ਹੋਰ ਇੱਕ ਗੱਲ ਬਹੁਤ ਇੰਪੋਰਟੈਂਟ ਆ ਜੋ ਸਮੁੱਚੀ ਲਿਖਾਈ ਲਿਆ ਕਿ ਇਹ ਮੀਡੀਆ ਰਾਹੀਂ, ਖਾਸ ਕਰਕੇ ਇੰਟਰਨੈਟ ਰਾਹੀਂ, ਇਸ ਡਿਜੀਟਲ ਮੀਡੀਆ ਰਾਹੀਂ ਉਹ ਤੁਹਾਨੂੰ ਕਿਵੇਂ ਕੰਟਰੋਲ ਕਰ ਸਕਦੀ ਆ, ਕਿਵੇਂ ਫੇਕ ਨੈਰੇਟਿਵਸ ਚਲਾ ਸਕਦੀ ਆ, ਕਿਵੇਂ ਕਿਸੇ ਨੂੰ ਬਣਾ ਸਕਦੀ ਆ, ਕਿਵੇਂ ਕਿਸੇ ਨੂੰ ਢਾਹ ਸਕਦੀ ਆ, ਕਿਵੇਂ ਸਿਚੁਏਸ਼ਨਸ ਤੇ ਈਵਨ ਕ੍ਰੀਏਟ ਸਕਦੀ ਆ ਕਿ ਮਾਸਸ ਨੂੰ ਕੰਟਰੋਲ ਕਰ ਸਕਦੀ ਮਾਸ ਲੈਵਲ ਤੇ। ਤੇ ਇਹ ਬਹੁਤ ਖਤਰਨਾਕ ਗੱਲ ਆ। ਇਹ ਸਾਰੇ ਜਿਹਨੇ ਸੰਘਰਸ਼ੀਲ ਬੰਦੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅੱਗੇ ਕੀ ਹੋ ਸਕਦਾ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਕੀਤੇ ਗਏ ਸਿੱਖਾਂ ਨਾਲ ਮੁਲਾਕਾਤ ਕਰਨ ਲਈ ਵਕੀਲਾਂ ਦੀ ਟੀਮ ਜਲਦ ਹੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦਾ ਦੌਰਾ ਕਰੇਗੀ। ਧਾਮੀ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਪਿਛਲੇ ਦਿਨੀ ਪੰਜਾਬ ਦੇ ਅੰਦਰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਪੈਦਾ ਹੋਏ ਹਾਲਾਤ ਸੀ, ਉਹਨਾਂ ਵਿੱਚ ਸੈਂਕੜੇ ਨੌਜਵਾਨ ਜਿਹੜੇ ਆ ਉਹ ਬੇਦੋਸ਼ੇ ਚੱਕ ਕੇ ਕਹਿੰਦੇ ਹੁੰਦੇ ਆ ਸੀਏ ਸਟਾਫਾਂ 'ਚ ਥਾਣਿਆਂ 'ਚ ਲੈ ਕੇ ਗਏ, ਜਿਹਦੇ 'ਚ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਆ ਉਹ ਜੇਲ੍ਹਾਂ ਵਿੱਚ ਬੰਦ ਨੇ। ਤੇ ਕੁਝ ਨੌਜਵਾਨ ਜਿਹੜੇ ਆ ਉਹ 5 ਦੇ ਕਰੀਬ ਨੌਜਵਾਨ ਦਿਬੜੂਗੜ੍ਹ ਅਸਾਮ ਦੀ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ, ਜਿਨ੍ਹਾਂ ਤੇ NSA ਲਾ ਦਿੱਤਾ ਗਿਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਹੋਏ ਸਨ, ਉਹਨਾਂ ਵਿੱਚ ਜਿੱਥੇ ਫੜੇ ਗਏ ਨੌਜਵਾਨਾਂ ਦੇ ਮਾਮਲੇ ਵਿੱਚ ਪ੍ਰਸ਼ਾਸਨ ਸਰਕਾਰ ਨਾਲ ਗੱਲ ਕਰਨੀ ਸੀ, ਉੱਥੇ ਜਿਨ੍ਹਾਂ ਦੇ ਕੇਸ ਦਰਜ ਕੀਤੇ ਨੇ ਜਾਂ ਜੇਲ੍ਹਾਂ 'ਚ ਬੰਦ ਨੇ ਜਾਂ ਦਿਬੜੂਗੜ੍ਹ ਭੇਜੇ ਗਏ ਨੇ, NSA ਲਾਈ ਗਈ ਆ, ਉਹਨਾਂ ਨੌਜਵਾਨਾਂ ਦੇ ਲਈ ਕਾਨੂੰਨੀ ਸਹਾਇਤਾ ਦੇਣ ਵਾਸਤੇ ਅਕਾਲ ਤਖਤ ਸਾਹਿਬ ਨੇ ਜੋ ਫੈਸਲਾ ਕੀਤਾ ਸੀ। ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਜਿਹੜਾ ਪੈਨਲ ਸਾਡੇ ਭਗਵੰਤ ਸਿੰਘ ਜੀ ਸਿਆਲਕਾ ਜਿਹੜੇ ਕਿ ਸ਼੍ਰੋਮਣੀ ਕਮੇਟੀ ਮੈਂਬਰ ਨੇ, ਸਾਡੇ ਲੀਗਲ ਸੈੱਲ ਦੇ ਉਹ ਮੁਖੀ ਨੇ, ਉਹਨਾਂ ਦੀ ਅਗਵਾਈ ਵਿੱਚ ਇੱਕ ਵਕੀਲਾਂ ਦਾ ਪੈਨਲ ਤਿਆਰ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਆਦੇਸ਼ ਕਰ ਦਿੱਤੇ ਗਏ ਨੇ ਕਿ ਉਹ ਦਿਬੜੂਗੜ੍ਹ ਜਿਹੜੇ ਪਹੁੰਚਣਗੇ। ਸੋ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਅੰਦਰ ਛੁੱਟੀਆਂ ਦੇ ਮੱਦੇਨਜ਼ਰ ਜੋ ਸਾਰਾ ਪ੍ਰਬੰਧ ਕੀਤਾ ਗਿਆ, ਉਹਨਾਂ ਵਿੱਚ ਸੋਮਵਾਰ ਨੂੰ ਉਹ ਦਿਬੜੂਗੜ੍ਹ ਜੇਲ੍ਹ ਦੇ ਅੰਦਰ ਬੰਦ ਜਿਹੜੇ ਨੌਜਵਾਨ ਨੇ ਜਿਨ੍ਹਾਂ ਤੇ NSA ਲੱਗੀ ਆ, ਉਹਨਾਂ ਨੂੰ ਸਿਆਲਕਾ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਮਿਲੇਗੀ ਤੇ ਉਹਨਾਂ ਦੇ ਸੰਬੰਧੀ ਕਾਨੂੰਨੀ ਚਾਰਾਜੋਈ ਜਿਹੜੀ ਆ ਉਹ ਕੀਤੀ ਜਾਏਗੀ। ਉਸ ਤੋਂ ਇਲਾਵਾ ਵੀ ਪੰਜਾਬ ਦੇ ਅੰਦਰ ਚਾਹੇ ਪਟਿਆਲਾ ਜਾਂ ਕਿਤੇ ਹੋਰ ਜ਼ਿਲ੍ਹਿਆਂ ਦੇ ਅੰਦਰ ਜਿਹੜੇ ਬੰਦ ਨੇ, ਉਹਨਾਂ ਵਾਸਤੇ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ, ਵਕੀਲ ਜਿਹੜੇ ਆ ਉਹ ਸਾਰਾ ਕੰਮ ਕਰ ਰਹੇ ਨੇ। ਸੋ ਸਰਕਾਰ ਦੇ ਇਸ ਧੱਕੇ ਦੇ ਖਿਲਾਫ ਜਿੱਥੇ ਸਮੁੱਚਾ ਸਿੱਖ ਜਗਤ ਇਸ ਗੱਲ ਲਈ ਆਪਣਾ ਫਰਜ਼ ਅਦਾ ਕਰ ਰਿਹਾ, ਉਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ, ਉਹਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਆਪਣਾ ਜਿਹੜਾ ਪੂਰਨ ਤੌਰ 'ਤੇ ਸਰਗਰਮ ਹੈ।
ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਜੰਮੂ ਕਸ਼ਮੀਰ ਦੇ ਸਿੱਖਾਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਇਸ ਨੂੰ ਗਲਤ ਅਤੇ ਸਿੱਖਾਂ ਨਾਲ ਧੱਕਾ ਕਰਾਰ ਦਿੱਤਾ। ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦਿਆਂ ਉਹਨਾਂ ਕੇਂਦਰ ਅਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ। पंजाब के हालात जो बने हुए हैं और जो बनाए गए हैं, अगर कोई शख्स गलती करता है तो हिंदुस्तान का कानून है कि उसके मुताबिक उसको सजा दी जाती है। हम उस इशू पे नहीं जाएंगे। हमारा सरकार से यह सवाल है, 80,000 फोर्स आपकी आई किसी कसूरवार को पकड़ने के लिए जो अमृतसर के किसी गांव में रहता है। अगर 80,000 फोर्स जाके उसको नहीं पकड़ पाई, वहां पर किसी को घर से जाकर अरेस्ट किया जा सकता था, लेकिन वो आपने नहीं किया। आपने जलंधर में आके 200-250 किलोमीटर दूर आके पूरा एक ड्रामा वहां पर करके उसके 140 साथियों को आपने अरेस्ट कर लिया, लेकिन उसको आप नहीं पकड़ पाए क्योंकि आपने, हमारा कहना यह है कि जो दहशत का माहौल आपने पंजाब में बनाया, हम उसकी मजम्मत करते हैं। ऐसा माहौल बनाने की जरूरत नहीं थी। पंजाब में पंजाबियत, हिंदू सिख भाईचारा बड़ा सदियों से मजबूत चल रहा है, गुरुओं के वक्त से बड़ा मजबूत चल रहा है। आपने डिवीजन डालने की कोशिश की और मीडिया का जो रोल इस वक्त चल रहा है, पल पल की खबर मीडिया के पास है। कहां पर कपड़े चेंज किए, कहां पर मोटरसाइकिल किसी ऑटो में रख के ले गया, पंचर वाले को आपने पकड़ लिया, सब चीजें आपने कर ली, लेकिन अमृतपाल सिंह आपसे अरेस्ट नहीं हुआ। यह सवालिया निशान खड़ा करता है। और सबसे बड़ी बात, आपने और आपका चलाया हुआ मीडिया वर्ल्ड वाइड सिखों को बदनाम करने की साजिश की जा रही है। सिखों को यह एहसास कराया जा रहा है, बेगानगी का एहसास कराया जा रहा है। आज सिखों को अपने देश में आपका मीडिया के द्वारा सुबह नैरेटिव दिया जा रहा है, पूरा दिन खालिस्तान 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 करते रहो। वो कम्युनिटी 90% कुर्बानियां जिसने देश की आजादी के लिए दी, और आज भी अगर देश में कहीं जरूरत पड़ेगी तो आज भी ये कम्युनिटी देश को डिफेंड करने के लिए आज भी आजादियां देने की जरूरत पड़ेगी, आज भी सबसे आगे खड़ी होगी। लेकिन अफसोस आता है कि आपका मकसद कुछ और होता है, कहीं पे निगाह है, कहीं पे निशाना। मकसद आपका 2024 के इलेक्शन है। आप इलेक्शन में ये ग्राउंड तैयार करते हो, आपको सिर्फ और सिर्फ पोलराइजेशन चाहिए। भाई मेजॉरिटी कम्युनिटी को बताना इस माइनॉरिटी से आपको खतरा है, तो ये पोलराइजेशन करना, सरकार से दरख्वास्त करता हूं कि हम भी बड़े पीस लविंग है, लॉ अबाइडिंग है, देश से प्यार करते हैं, वतन से प्यार करते हैं, वतन पे मरना जानते हैं, लेकिन जो टैक्टिस आप शुरू कर रहे हो, जो आपका मीडिया कर रहा है, ये हमारे देश के लिए, हमारे भाईचारे के लिए ठीक नहीं है। इसे बंद किया जाए। और इसे मीडिया को मुखातिब करते हुए, जो मैं नेशनल मेन स्ट्रीम मीडिया की बात करूं, और वो चैनल वाले जो खुद कई बार तिहाड़ जेल में काट गया है 100 करोड़ की फिरौती मांगते हुए, वो चैनल वाले जो 2000 के नोट में जिनको चिप दिखती थी, ऐसे चैनल वाले सिखों को सर्टिफिकेट देते हैं तो ये सिख खालिस्तानी है। उनके ऊपर एक शेर जरूर पेश करूंगा। कहता है, अभी लश्कर भी तुम्हारा है, सरदार भी तुम्हारा है, तुम झूठ को सच लिखो, अखबार भी तुम्हारा है। सो मेरी सारे मीडिया वालों से यह विनम्र विनती है कि सरकार से भी मेरी विनती है कि सिखों आज भी जाकर कहीं करगिल में, टाइगर हिल में या गलवान में कहीं जरूरत पड़ी तो सिखों ने आके अपनी देशभक्ति को साबित करने के लिए बार बार कुर्बानियां दी हैं। आज भी पंजाब में अगर कहीं बाहर कुछ होता है, पंजाब में हमारे नौजवानों की डेड बॉडियां लिपट के वहां तिरंगे में आती हैं, तो हम किसी से भी कम लायल नहीं हैं। हमारी इस बार बार मीडिया में आके हमें खालिस्तानी खालिस्तानी कह के वर्ल्ड वाइड सिखों को बदनाम करना बंद कीजिए। आपको इलेक्शन का वोट बैंक का फायदा मिल सकता है, लेकिन सदियों से हमारा जो हिंदू सिख भाईचारा, इसको डिवाइड करने की कोशिश मत कीजिए। ਜੀਰਾ ਵਿੱਚ ਸ਼ਰਾਬ ਫੈਕਟਰੀ ਮਾਮਲੇ ਵਿੱਚ ਇੱਕ ਅਹਿਮ ਮੋੜ ਆਇਆ ਹੈ। ਜੀਰਾ ਸ਼ਰਾਬ ਫੈਕਟਰੀ ਦੇ ਲਈ ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ ਤੇ ਇਸ ਦੇ ਮੁਤਾਬਕ ਇੱਥੋਂ ਲਏ ਗਏ ਸੈਂਪਲ ਫੇਲ ਪਾਏ ਗਏ ਹਨ। ਇਸ ਇਲਾਕੇ ਵਿੱਚ ਪਾਣੀ ਵਿੱਚ ਜ਼ਹਿਰੀਲੇ ਤੱਤਾਂ ਦੀ ਮੌਜੂਦਗੀ ਸੰਬੰਧੀ ਜਾਂਚ ਕਰਨ ਲਈ ਬਣਾਈ ਗਈ 3 ਮੈਂਬਰੀ ਟੀਮ ਨੇ 5 ਕਿਲੋਮੀਟਰ ਦੇ ਘੇਰੇ ਵਿੱਚੋਂ ਕੁੱਲ 13 ਸੈਂਪਲ ਲਏ ਸੀ ਤੇ ਉਹਨਾਂ ਨੂੰ ਜਾਂਚ ਲਈ ਪਟਿਆਲਾ, ਦਿੱਲੀ ਤੇ ਲਖਨਊ ਭੇਜਿਆ ਗਿਆ ਸੀ। ਜੀਰਾ ਮੋਰਚਾ ਸੰਘਰਸ਼ ਕਮੇਟੀ ਮੈਂਬਰਾਂ ਵੱਲੋਂ ਇਹ ਸਾਫ਼ ਕੀਤਾ ਗਿਆ ਹੈ ਕਿ ਹਾਲ ਹੀ ਦੀ ਘੜੀ ਸੰਘਰਸ਼ ਜਾਰੀ ਰਹੇਗਾ ਤੇ ਮੋਰਚੇ ਦੀ ਅਗਲੀ ਕਾਰਵਾਈ ਬਾਰੇ ਮੀਟਿੰਗ ਕਰਕੇ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਰਾਬ ਫੈਕਟਰੀ ਦੇ ਆਲੇ ਦੁਆਲੇ ਧਰਤੀ ਹੇਠਲੇ ਪਾਣੀ ਵਿੱਚ ਗੰਦਾ ਤੇ ਜ਼ਹਿਰੀਲਾ ਪਾਣੀ ਮਿਲ ਜਾਣ ਕਾਰਨ ਇਸ ਨੂੰ ਬੰਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨਾ ਜਾਰੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਸ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰ ਚੁੱਕੇ ਹਨ, ਪਰ ਸਰਕਾਰ ਵੱਲੋਂ ਹਾਲੇ ਤੱਕ ਲਿਖਤੀ ਹੁਕਮ ਜਾਰੀ ਨਾ ਹੋਏ ਹੋਣ ਕਾਰਨ ਹਾਲੇ ਵੀ ਇੱਥੇ ਧਰਨਾ ਜਾਰੀ ਹੈ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪਾਣੀ ਤੇ ਧਰਤੀ ਤੋਂ ਲਏ ਗਏ ਸੈਂਪਲ ਫੇਲ ਹੋਏ ਹਨ ਤੇ ਇਸ ਵਿੱਚ ਲੈਡ, ਮਰਕਰੀ ਤੇ ਹੋਰ ਕਈ ਜ਼ਹਿਰੀਲੇ ਤੱਤਾਂ ਦੇ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਦੇ ਮਨੁੱਖੀ ਸਰੀਰ ਤੇ ਕਈ ਘਾਤਕ ਅਸਰ ਪੈ ਰਹੇ ਹਨ। ਇਸ ਰਿਪੋਰਟ ਤੋਂ ਬਾਅਦ ਹੁਣ ਮਾਲਬਰੋਸ ਫੈਕਟਰੀ ਨੂੰ ਬਚਣ ਲਈ ਕੋਈ ਵੀ ਕਾਰਨ ਬਾਕੀ ਨਹੀਂ ਰਹਿ ਗਿਆ ਹੈ। ਇਸ ਲਈ ਜਲਦੀ ਤੋਂ ਜਲਦੀ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ। ਖੁਦ ਮੁੱਖ ਮੰਤਰੀ ਪੰਜਾਬ ਨੇ ਦਾਅਵਾ ਕੀਤਾ ਸੀ ਕਿ ਇੱਕ ਵੀ ਸਬੂਤ ਹੋਵੇ ਤਾਂ ਫੈਕਟਰੀ ਬੰਦ ਕਰ ਦਿੱਤੀ ਜਾਵੇਗੀ। ਹੁਣ ਸਬੂਤ ਸਾਹਮਣੇ ਹੈ ਤਾਂ ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਮੋਰਚੇ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਬਿਨਾਂ ਕਿਸੇ ਇਜਾਜ਼ਤ ਤੋਂ ਫੈਕਟਰੀ ਵੱਲੋਂ ਸਿਲਵਰ, ਪੋਟਾਸ਼ੀਅਮ ਸਾਈਨਾਈਡ ਵਰਗੇ ਖਤਰਨਾਕ ਰਸਾਇਣ ਵੀ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਫੈਕਟਰੀ ਵਿੱਚ ਟ੍ਰੀਟਮੈਂਟ ਪਲਾਂਟ ਨੂੰ ਬਿਲਕੁਲ ਵੀ ਨਹੀਂ ਚਲਾਇਆ ਗਿਆ ਸੀ। ਸ਼ਰਾਬ ਫੈਕਟਰੀ ਖਿਲਾਫ ਸਾਰੀ ਰਿਪੋਰਟ ਨੂੰ ਜਨਤਕ ਕਰਨ ਦੀ ਗੱਲ ਵੀ ਮੋਰਚੇ ਨੇ ਕੀਤੀ ਹੈ। ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲੇ। ਮੀਟਿੰਗ ਤੋਂ ਬਾਅਦ ਉਹਨਾਂ ਕਿਹਾ ਕਿ ਜੋ ਗੱਡੀਆਂ ਕਰੋਨਾ ਤੋਂ ਪਹਿਲਾਂ ਸਟੇਸ਼ਨ ਤੇ ਰੁਕਦੀਆਂ ਸਨ, ਕਰੋਨਾ ਤੋਂ ਬਾਅਦ ਉਹਨਾਂ ਨੂੰ ਸ਼ੁਰੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਰੇਲ ਮੰਤਰੀ ਨੂੰ ਬੇਨਤੀ ਕੀਤੀ ਹੈ ਤੇ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਜਲਦੀ ਹੀ ਇਹ ਕੰਮ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਜਲੰਧਰ ਦੀਆਂ ਜਿਮਨੀ ਚੋਣਾਂ ਬਾਰੇ ਕਿਹਾ ਕਿ ਸਾਡੀ ਪਾਰਟੀ ਅੱਗੇ ਵਧ ਰਹੀ ਹੈ ਅਤੇ ਸਾਨੂੰ 2024 ਵਿੱਚ ਹੋਰ ਪਾਰਲੀਮੈਂਟ ਸੀਟਾਂ ਮਿਲਣ ਦੀ ਉਮੀਦ ਹੈ। ਸਾਡੀ ਪਾਰਟੀ ਜਲੰਧਰ ਜਿਮਨੀ ਚੋਣ ਲੜੇਗੀ। ਸਾਡੀ ਪਾਰਟੀ ਕਿਸੇ ਦਾ ਸਮਰਥਨ ਨਹੀਂ ਕਰੇਗੀ। ਸਾਡਾ ਪ੍ਰੋਗਰਾਮ ਵਿਲੱਖਣ ਹੈ। ਹੋਰ ਪਾਰਟੀਆਂ ਸਾਡੇ ਪ੍ਰੋਗਰਾਮ ਨਾਲ ਸਹਿਮਤ ਨਹੀਂ ਹਨ ਕਿਉਂਕਿ ਕੋਈ ਹੋਰ ਪਾਰਟੀ ਐਸਜੀਪੀਸੀ ਚੋਣਾਂ ਲਈ ਨਹੀਂ ਕਹਿ ਰਹੀ ਜੋ 12 ਸਾਲਾਂ ਤੋਂ ਨਹੀਂ ਹੋਈਆਂ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੇ ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਅਜਿਹਾ ਕੁਝ ਨਹੀਂ ਕੀਤਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰਨਾ ਪਵੇ। ਅੰਮ੍ਰਿਤਪਾਲ ਸਿੰਘ ਨਸ਼ਾ ਛਡਾ ਰਿਹਾ ਸੀ ਤੇ ਅੰਮ੍ਰਿਤ ਛਕਾ ਰਿਹਾ ਸੀ ਅਤੇ ਇਹ ਕੋਈ ਅਪਰਾਧ ਨਹੀਂ ਹੈ। ਉਪਰੋਕਤ ਕੇਸ ਦਾਇਰ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਕੇਸ ਹੈ ਤਾਂ ਸਰਕਾਰ ਉਸ ਕੇਸ ਨੂੰ ਅਦਾਲਤ ਵਿੱਚ ਪੇਸ਼ ਕਰੇ। ਅਸੀਂ ਦੇਖਾਂਗੇ ਕਿ ਕੇਸ ਬਣਦਾ ਹੈ ਜਾਂ ਨਹੀਂ। ਮੈਂ ਅੱਜ ਰੇਲਵੇ ਵਜ਼ੀਰ ਸਾਹਿਬ ਵੈਸ਼ਨਵ ਸਾਹਿਬ ਨੂੰ ਮਿਲ ਕੇ ਆਏ। ਸਾਡੇ ਜਿਹੜੇ ਪੰਜਾਬ ਦੇ ਮਾਮਲੇ ਸੀਗੇ, ਮੇਰੇ ਹਲਕੇ ਦੇ ਮਾਮਲੇ ਸੀਗੇ, ਜਿਹੜੀਆਂ ਗੱਡੀਆਂ ਕੋਵਿਡ ਤੋਂ ਪਹਿਲਾਂ ਖੜ੍ਹਦੀਆਂ ਹੁੰਦੀਆਂ ਸੀ, ਉਹ ਜਿਹੜੀਆਂ ਹੁਣ ਨਹੀਂ ਖੜ੍ਹਦੀਆਂ, ਉਹਨਾਂ ਦੇ ਬਾਰੇ ਮੈਂ ਬੇਨਤੀ ਕਰਨ ਗਿਆ ਸੀਗਾ ਕਿ ਇਹਨਾਂ ਨੂੰ ਉੱਥੇ ਸਟੇਸ਼ਨਾਂ 'ਤੇ ਖੜਾਇਆ ਜਾਵੇ। ਦੂਸਰੀ ਗੱਲ ਕੀਤੀ ਹੈ ਕਿ ਜਿਹੜੀ ਰੇਲਵੇ ਇੰਜੀਨੀਅਰਿੰਗ ਯੂਨੀਵਰਸਿਟੀ ਬਣਨੀ ਹੈ, ਉਹ ਤੁਸੀਂ ਬਣਾਓ। ਤੇ ਰੇਲਵੇ ਦੇ ਵਜ਼ੀਰ ਸਾਹਿਬ ਨੇ ਕਿਹਾ ਕਿ ਉਸ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੀ ਪਾਰਟੀ ਨੇ ਇੱਕ ਨਵੀਂ ਗੱਲ ਦੱਸੀ ਹੈ ਕਿ ਜੇ ਲਦਾਖ ਤੱਕ ਰੇਲਵੇ ਗੱਡੀ ਪਹੁੰਚਾਉਣੀ ਹੈ ਪਹਾੜਾਂ ਦੇ ਰਾਹੀਂ, ਤਾਂ ਫਿਰ ਜਿੰਨਾ ਚਿਰ ਸਾਡੇ ਕੋਲੇ ਇੰਜੀਨੀਅਰਿੰਗ ਯੂਨੀਵਰਸਿਟੀ ਰੇਲਵੇਜ਼ ਦੀ ਨਹੀਂ ਹੈ, ਉਨਾ ਚਿਰ ਅਸੀਂ ਲਦਾਖ ਤੱਕ ਰੇਲ ਗੱਡੀ ਨਹੀਂ ਪਹੁੰਚਾ ਸਕਦੇ। ਕਿਉਂ ਕਰਕੇ ਚੀਨ ਨੇ ਦੂਜੇ ਪਾਸਿਓਂ ਆਪਣੇ ਪਾਸਿਓਂ ਰੇਲ ਗੱਡੀ ਆਪਣੀ ਲਦਾਖ ਤੇ ਸਾਡੀ LAC ਤੱਕ ਪਹੁੰਚਾਤੀ ਹੈ। ਹੋਰ ਦੂਸਰੀ ਗੱਲ ਹੈ ਕਿ ਗੁਜਰਾਤ ਤੋਂ, ਰਾਜਸਥਾਨ ਤੋਂ, ਸਾਡੇ ਮਾਲਵੇ ਤੋਂ ਕੋਈ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਰੇਲ ਗੱਡੀ ਨਹੀਂ ਆਉਂਦੀ। ਜਦੋਂ ਮੈਂ ਪਹਿਲਾਂ ਮੈਂਬਰ ਪਾਰਲੀਮੈਂਟ ਸੀ 1999 ਦੇ ਵਿੱਚ, ਉਦੋਂ ਮੈਂ ਸਕੀਮ ਪਾਸ ਕੀਤੀ ਸੀ ਕਿ ਜਿਹੜਾ ਟਰੈਕ ਹੈਗਾ ਫਾਜ਼ਿਲਕਾ ਤੋਂ ਫਿਰੋਜ਼ਪੁਰ ਤੱਕ, ਉਸ ਨੂੰ ਹਸੈਣੀ ਵਾਲੇ ਪੁਲ ਦੇ ਉੱਤੋਂ ਦੀ ਕੱਢ ਕੇ ਪੱਟੀ ਨਾਲ ਜੋੜ ਕੇ ਤਾਂ ਰੇਲ ਗੱਡੀ ਦਾ ਸਫ਼ਰ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਹੋਵੇ। ਉਹਦੇ ਬਾਰੇ ਮੈਨੂੰ ਰੇਲਵੇ ਵਜ਼ੀਰ ਸਾਹਿਬ ਨੇ ਵਿਸ਼ਵਾਸ ਦਿੱਤਾ ਹੈ ਕਿ ਉਹ ਕੰਮ ਸ਼ੁਰੂ ਹੋ ਰਿਹਾ ਹੈ ਅਤੇ ਛੇਤੀ ਉਸ ਦਾ ਕੰਮ ਕੀਤਾ ਜਾਊਗਾ। ਫਿਰ ਉਹਨਾਂ ਨੇ ਮੈਨੂੰ ਇਹ ਵੀ ਵਿਸ਼ਵਾਸ ਦਿੱਤਾ ਹੈ ਕਿ ਅੰਮ੍ਰਿਤਸਰ ਨੂੰ ਜਿਹੜੀ ਬੰਦੇ ਮਾਤਰਮ ਰੇਲ ਗੱਡੀ ਹੈ, ਉਹ ਵੀ ਛੇਤੀ ਸ਼ੁਰੂ ਹੋ ਜੂਗੀ। ਹੋਰ ਵੀ ਮੈਂ ਗੱਲਾਂ ਕੀਤੀਆਂ ਹੈਗੀਆਂ ਸੁਰੰਗਾਂ ਬਾਰੇ ਅਤੇ ਲਦਾਖ ਦੇ ਵਿੱਚ ਰੇਲ ਗੱਡੀ ਪਹੁੰਚਾਉਣ ਦੇ ਲਈ ਸੁਰੰਗਾਂ ਵਾਸਤੇ, ਅਤੇ ਮੈਨੂੰ ਹੁੰਗਾਰਾ ਰੇਲਵੇ ਮਿਨਿਸਟਰ ਸਾਹਿਬ ਨੇ ਬਹੁਤ ਅੱਛਾ ਦਿੱਤਾ ਹੈ। ਜਿੰਨੇ ਵੀ ਮੇਰੇ ਇਲਾਕੇ ਦੇ MP ਦੇ ਵੋਟਰ ਹੈ, ਜੋ ਕੁਛ ਉਹਨਾਂ ਨੇ ਮੈਨੂੰ ਕਿਹਾ ਸੀਗਾ, ਵਜ਼ੀਰ ਸਾਹਿਬ ਨੇ ਕਿਹਾ ਕਿ ਤੁਹਾਡੀਆਂ ਚਿੱਠੀਆਂ ਪਹੁੰਚ ਗਈਆਂ, ਅੱਜ ਤੁਸੀਂ ਹੋਰ ਉਹਨਾਂ ਨੂੰ ਦੁਬਾਰਾ ਦਿੱਤਾ ਹੈ, ਤਾਂ ਮੈਂ ਤੁਹਾਡੇ ਕੰਮ ਛੇਤੀ ਤੋਂ ਛੇਤੀ ਕਰਕੇ ਮੁਕਾ ਦੂੰਗਾ। ਸੋ ਅੱਜ ਬਹੁਤ ਕਾਮਯਾਬ ਮੀਟਿੰਗ ਮੇਰੀ
ਰੇਲਵੇ ਵਜ਼ੀਰ ਸਾਹਿਬ ਦੇ ਨਾਲ ਹੋਈ ਹੈ ਤੇ ਇਹ ਬਹੁਤ ਵੱਡੀ ਗੱਲ ਹੈ ਕਿ ਗੁਜਰਾਤ ਤੋਂ ਗੱਡੀ ਚੱਲ ਕੇ ਰਾਜਸਥਾਨ ਦੇ ਰਾਹੀਂ ਸਿੱਧੀ ਅੰਮ੍ਰਿਤਸਰ ਮਾਲਵੇ ਦੇ ਵਿੱਚੋਂ ਪਹੁੰਚੂਗੀ ਔਰ ਇਹ ਇੱਕ ਸਿੱਖਾਂ ਦੇ ਲਈ ਬਹੁਤ ਵੱਡੀ ਇੱਕ ਗੱਲ ਹੈ ਕਿ ਇੱਧਰਲੇ ਸਿੱਖ ਸਿੱਧੇ श्री अमृतसर साहब नहीं सी पहुंच सकते। अमृतपाल ने कुछ किया तो है नहीं, काहे को आप उसको गिरफ्तार करना चाहते हैं? क्या किया है? वो तो सिर्फ इंटेलिजेंस की रिपोर्टें हैं कि सरदार अमृतपाल सिंह ये कर रहा है, अमृत प्रचार कराना, लोगों को नशों से छुड़ाना, ये तो कोई जुर्म नहीं है, तो केस तो कोई बनता नहीं। जो इंटेलिजेंस एजेंसी के पास ऐसी अफवाह है, रूमर है, उसके बेस के ऊपर केस थोड़ी बन सकता है। अगर कोई केस है तो सरकार उस केस को अदालत में डाले, हम देखें कि ये केस बनता भी है कि नहीं। पर वैसे ही अमृतपाल के खिलाफ ऐसा माहौल खड़ा कर देना एक सिख के खिलाफ, मैं समझता हूँ वो गलत बात है हिंदुस्तान के लिए। ਪੰਜਾਬ ਦੇ ਸੰਸਦ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੁਆਰਾ ਉਪ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਗਿਆ ਹੈ ਕਿ ਇਸ ਸੈਸ਼ਨ ਵਿੱਚ ਇੱਕ ਦਿਨ ਵੀ ਕੰਮ ਨਹੀਂ ਹੋਇਆ ਹੈ। ਸੈਸ਼ਨ ਘੱਟੋ-ਘੱਟ 72 ਘੰਟੇ ਚੱਲਣਾ ਚਾਹੀਦਾ ਸੀ, ਪਰ ਹੁਣ ਤੱਕ ਸੈਸ਼ਨ 3.5 ਘੰਟੇ ਚੱਲਿਆ ਹੈ। 1 ਘੰਟੇ ਦਾ ਖਰਚਾ 1.5 ਕਰੋੜ ਰੁਪਏ ਹੈ। ਇੱਕ ਪਾਸੇ ਰਾਹੁਲ ਗਾਂਧੀ, ਦੂਜੇ ਪਾਸੇ ਅਡਾਨੀ ਦੇ ਮੁੱਦੇ ਤੇ ਕਮੇਟੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨਾਂ ਦੀਆਂ ਫਸਲਾਂ, ਮਾੜੀ ਬਾਰਿਸ਼, ਪ੍ਰਦੂਸ਼ਣ, ਬੇਰੁਜ਼ਗਾਰੀ, ਭੁੱਖਮਰੀ, ਇਹਨਾਂ ਮੁੱਦਿਆਂ ਤੇ ਸੰਸਦ ਦੇ ਅੰਦਰ ਚਰਚਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦੇ ਖਰਾਬ ਹੋਣ ਸੰਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਗਈ ਹੈ ਕਿ ਪਹਿਲਾਂ ਫਸਲ ਖਰਾਬ ਹੋਣ ਤੇ 12,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਸੀ, ਪਰ ਇਸ ਵਾਰ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ 70% ਤੋਂ ਵੱਧ ਖਰਾਬ ਹੋਈਆਂ ਹਨ, ਉਹਨਾਂ ਦੇ ਮੁਆਵਜ਼ੇ ਵਿੱਚ ਵਾਧਾ ਕੀਤਾ ਗਿਆ ਹੈ। 15,000 ਰੁਪਏ ਤੱਕ ਅਤੇ ਇਸ ਤੋਂ ਘੱਟ ਵਾਲੇ ਨੂੰ 6,000 ਦੇ ਕਰੀਬ ਦਿੱਤੇ ਜਾਣਗੇ। ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਜਿਹੜਾ ਵਿੱਤ ਸੈਸ਼ਨ ਆ, ਇਹਦੇ ਵਿੱਚ ਇੱਕ ਦਿਨ ਵੀ ਕੰਮ ਨਹੀਂ ਚੱਲਿਆ, ਕਿਉਂਕਿ ਤਕਰੀਬਨ ਹੁਣ ਤੱਕ 72 ਘੰਟੇ ਜਿਹੜਾ ਹੈਗਾ ਉਹ ਚੱਲਣਾ ਚਾਹੀਦਾ ਸੀਗਾ, ਤੇ ਜਿਹਦੇ ਵਿੱਚ ਸਿਰਫ 3.5 ਘੰਟੇ ਜਿਹੜਾ ਹੈਗਾ ਉਹ ਚੱਲਿਆ, ਜਿਹਦਾ ਕਾਰਨ ਇਹ ਹੈ ਕਿ 1 ਘੰਟੇ ਦਾ 1.5 ਕਰੋੜ ਰੁਪਈਆ ਜਿਹੜਾ ਇਹਦੇ ਉੱਤੇ ਖਰਚ ਹੁੰਦਾ। ਸੋ ਲਗਾਤਾਰ ਡੈਡਲੌਕ ਬਣਿਆ ਹੋਇਆ। ਕੋਈ ਜਿਹੜੇ ਵਿੱਚ ਇੱਕ ਪਾਸੇ ਰਾਹੁਲ ਲੋਕ ਕਹਿ ਦਿੰਦੇ ਆ ਮਾਫੀ ਮੰਗੇ, ਦੂਸਰੇ ਬੰਨੇ ਅਡਾਨੀ ਦੇ ਉੱਤੇ ਜਿਹੜੀ ਹੈਗੀ ਕਮੇਟੀ ਗਠਿਤ ਹੋਵੇ, ਨਾ ਕੋਈ ਇਹਦੇ ਉੱਤੇ ਚਰਚਾ ਹੋਈ ਆ, ਨਾ ਇਹਦੇ ਉੱਤੇ ਕੋਈ ਕੰਮ ਹੋਇਆ। ਸੋ ਅਸੀਂ ਤਾਂ ਚਿੱਠੀ ਲਿਖੀ ਹੈ ਕਿ ਜਿਹੜਾ ਹੈਗਾ ਲੋਕਾਂ ਦਾ ਜਿਹੜਾ ਹੈਗਾ ਹੱਕ ਹਲਾਲ ਦੀ ਕਮਾਈ ਹੈ ਜਿਹੜੀ, ਜਿਹਦੇ ਉੱਤੇ ਇੰਨਾ ਖਰਚਾ ਹੁੰਦਾ ਹੈ, ਜੇ ਅਸੀਂ ਉੱਥੇ ਜਾ ਕੇ ਕਰਨਾ ਹੀ ਕੁਛ ਨਹੀਂ, ਤਕਰੀਬਨ 6 ਹਫ਼ਤਿਆਂ ਦੇ ਵਿੱਚ ਉੱਥੇ ਕੋਈ ਕੰਮ ਹੀ ਕੁਛ ਨਹੀਂ। 11 ਵਜੇ ਜਾਂਦੇ ਹਾਂ ਅਤੇ 2 ਵਜੇ ਤੱਕ ਕਹਿੰਦੇ ਜੀ 2 ਵਜੇ ਜਾਂਦੇ ਹਾਂ ਅਤੇ ਕਹਿੰਦੇ ਕੱਲ੍ਹ ਨੂੰ 11 ਵਜੇ। ਉਹ ਜਿਹੜੀ ਹੈਗੀ ਆ ਸਿਰਫ ਜਿਹੜਾ ਵਿੱਤ ਬਿੱਲ ਵੀ ਆ ਉਹਦੇ ਵਿੱਚ ਵੀ ਆ ਜਿਹੜਾ ਹੈਗਾ ਜੀ ਹਾਂ ਵਾਲੇ ਦੇਖਾ, ਹਾਂ ਵਾਲੇ ਦੇਖਾ, ਹਾਂ ਵਾਲੇ ਦੇਖਾ, ਤੋ ਹਾਂ ਵਾਲੇ ਦਾ ਦੇਖ ਹੈਗੇ ਕਿਉਂਕਿ ਬਹੁਮਤ ਜੀ ਦਾ। ਸੋ ਜੇਕਰ ਵਿਰੋਧੀ ਧਿਰ ਦੀ ਕੋਈ ਗੱਲਬਾਤ ਸੁਣੀ ਨਹੀਂ ਜਾਣੀ, ਉਹ ਮੁੱਦੇ ਹੀ ਨਹੀਂ ਉੱਠਣੇ, ਤਾਂ ਫਿਰ ਜਿਹੜੀ ਹੈਗੀ ਆ ਇਹ ਜਿਹੜੇ ਖਰਚੇ ਕਰ ਰਹੇ ਇਹਨਾਂ ਦੇ ਲੋਕਾਂ ਦੇ ਉੱਤੇ ਇੱਕ ਬੋਝ ਪਾਇਆ ਜਾ ਰਿਹਾ। ਅਤੇ ਇਹ ਜਿਹੜੀ ਹੈਗੀ ਸਾਡੀ ਅਸੀਂ ਰਿਕੁਐਸਟ ਕੀਤੀ ਹੈ ਕਿ ਇਹਨੂੰ ਸਦਨ ਨੂੰ ਚਲਾਇਆ ਜਾਵੇ। ਜਿਹੜੇ ਲੋਕ ਮੁੱਦੇ ਜਿਹੜੇ ਹੈਗੇ ਆ, ਹੁਣ ਕਿਸਾਨਾਂ ਨੇ ਕਿੱਥੋਂ ਤੱਕ ਜਿਹੜੀ ਹੈਗੀਆਂ ਪੱਕੀਆਂ ਜਿਹੜੀਆਂ ਫਸਲਾਂ ਵਾ ਉਹ ਪਾਣੀ ਵਿੱਚ ਡੁੱਬੀਆਂ ਪਈਆਂ, ਹੋਰ ਪਾਣੀ ਮੁੱਕਦੇ ਜਾ ਰਹੇ ਆ, ਸੁੱਕਦੇ ਜਾ ਰਹੇ ਆ, ਪ੍ਰਦੂਸ਼ਣ ਹੋ ਰਿਹਾ, ਫਿਰ ਜਿਹੜੀ ਹੈਗੀ ਆ ਬੇਰੁਜ਼ਗਾਰੀ, ਭੁੱਖਮਰੀ, ਬੇਅੰਤ ਜਿਹੜੇ ਹੈਗੇ ਆ ਮੁੱਦੇ ਆ ਜਿਨ੍ਹਾਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ। ਪਰ ਦੋਨਾਂ ਮੁੱਦਿਆਂ ਦੇ ਉੱਤੇ ਜਿਹੜੀ ਹੈਗੀ ਹੈ ਸਾਰਾ ਦੋਨੋਂ ਸੈਸ਼ਨ ਜਿਹੜੇ ਹੈਗੇ ਆ ਪਹਿਲਾਂ ਵੀ ਤਾਂ ਹੋਣ ਵਾਲਾ ਇਹ ਜਿਹੜੇ ਹੈਗੇ ਖਤਮ ਹੋ ਗਏ। ਇਹ ਇੱਕ ਵੱਡੀ ਚਿੰਤਾ ਕਿ ਇੱਕ ਤਾਂ ਪੈਸੇ ਦੀ ਬਰਬਾਦੀ ਹੈ, ਦੂਸਰਾ ਜਿਹੜਾ ਇਹ ਸਮਾਂ ਅਜਾਈ ਜਾ ਰਿਹਾ ਇਹਦੀ ਕੋਈ ਕੀਮਤ ਦੇ ਸਕਦਾ। CM ਸਾਹਿਬ ਨਾਲ ਵੀ ਗੱਲ ਹੋਈ ਸੀ ਕਿ ਜਿਹੜੇ ਵੱਧ ਤੋਂ ਵੱਧ ਜਿਹੜਾ ਹੈਗਾ, ਕਿਉਂਕਿ ਅੱਗੇ 12,000 ਸਰਕਾਰ ਮੁਆਵਜ਼ਾ ਦਿੰਦੀ ਸੀ, ਹੁਣ ਉਹਨਾਂ ਨੇ 15,000 ਕੀਤਾ ਕਿ ਜਿਹੜੇ ਵੀ 70% ਤੱਕ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਜਿਹੜਾ ਹੈਗਾ 15,000 ਅਤੇ ਦੂਸਰਿਆਂ ਨੂੰ ਸ਼ਾਇਦ 5,500 6,000 ਜਿਹੜਾ ਹੈਗਾ ਮੁਆਵਜ਼ੇ ਦੇ ਰੂਪ ਦੇ ਵਿੱਚ ਦਿੱਤਾ ਜਾਊਗਾ। ਚਲੋ ਇਹ ਤਾਂ ਇੱਕ ਥੋੜ੍ਹਾ ਬਹੁਤਾ ਹੈ ਕਿ ਚਲੋ ਅਗਲੀ ਫਸਲ ਨੂੰ ਬੀਜ ਲਓਗੇ, ਪਰ ਜਿਹੜਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ, ਉਹਦੀ ਭਰਪਾਈ ਤਾਂ ਜਿਹੜੀ ਹੈਗੀ ਹੈ ਸਰਕਾਰਾਂ ਵੀ ਕੋਈ ਵੀ ਨਹੀਂ ਕਰ ਸਕਦਾ। ਪੰਜਾਬ 'ਚ ਬੇਮੌਸਮੇ ਮੀਂਹ ਕਾਰਨ ਫਸਲਾਂ ਦੇ ਨੁਕਸਾਨ ਕਾਰਨ ਕਿਸਾਨ ਡੂੰਘੀ ਚਿੰਤਾ ਵਿੱਚ ਹਨ। ਅਜਿਹੇ ਵਿੱਚ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਭਾਜਪਾ ਨੇਤਾ ਤਰੁਣ ਚੁੰਗ ਦਾ ਵੀ ਬਿਆਨ ਆਇਆ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਅੱਜ ਪੰਜਾਬ ਦਾ ਬੱਚਾ ਕਹਿੰਦਾ ਹੈ ਕਿ ਫਸਲਾਂ ਖਰਾਬ ਹੋ ਰਹੀਆਂ ਹਨ, ਪਰ ਸਰਕਾਰ ਚੁੱਪ ਬੈਠੀ ਹੈ। ਹਜੇ ਵੀ ਰਿਪੋਰਟਾਂ ਮੰਗੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਪੁਰਾਣੀ ਬੋਲੀ ਅਤੇ ਆਪਣਾ ਚੋਣ ਮਨੋਰਥ ਪੱਤਰ ਸਾਹਮਣੇ ਲਿਆਉਣ ਤੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ। ਪੰਜਾਬ ਦੀ ਸਰਕਾਰ ਵਾਅਦੇ ਤੇ ਕਰਦੀ ਸੀ ਕਿ ਬਿਨਾਂ ਕਿਸੇ ਦੀ ਰਿਪੋਰਟ ਤੋਂ ਕਿਸਾਨਾਂ ਨੂੰ ਫਸਲ ਦਾ ਮੁਆਵਜ਼ਾ ਮਿਲੇਗਾ। ਅੱਜ ਪੰਜਾਬ ਦਾ ਬੱਚਾ ਕਹਿ ਰਿਹਾ ਹੈ ਕਿ ਫਸਲਾਂ ਦਾ ਨੁਕਸਾਨ ਹੋਇਆ ਹੈ, ਲੇਕਿਨ ਸਰਕਾਰ ਚੁੱਪ ਕਰਕੇ ਬੈਠੀ ਹੈ। ਰਿਪੋਰਟਾਂ ਮੰਗੀਆਂ ਜਾ ਰਹੀਆਂ। ਇੱਕ ਪਾਸੇ ਨੇਚਰ ਦੀ ਮਾਰ ਪਈ ਹੈ ਔਰ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਮਾਰ ਪੈ ਰਹੀ ਹੈ, ਨਾ ਸਮਝੀ ਦੀ ਮਾਰ ਪੈ ਰਹੀ ਹੈ ਔਰ ਪੰਜਾਬ ਦਾ ਕਿਸਾਨ ਨਿਰਾਸ਼ ਹੈ, ਹਤਾਸ਼ ਹੈ। ਮੁੱਖ ਮੰਤਰੀ ਸਾਹਿਬ ਆਪਣਾ ਮੈਨੀਫੈਸਟੋ ਕੱਢੋ, ਆਪਣੇ ਪੁਰਾਣੇ ਭਾਸ਼ਣ ਕੱਢੋ। ਐਡੀ ਵੱਡੀ ਆਪਦਾ ਆ ਗਈ, ਤੁਸੀਂ ਆਪਣੇ ਕੀਤੇ ਵਾਅਦਿਆਂ ਤੇ ਪੂਰਾ ਨਹੀਂ ਹੋ ਰਹੇ। ਕਿਸਾਨ ਦੀ ਨੁਕਸਾਨ ਦੀ ਭਰਪਾਈ ਤੁਰੰਤ ਕਰਨੀ ਚਾਹੀਦੀ। ਫੋਰਬਸ ਵੱਲੋਂ ਸਭ ਤੋਂ ਅਮੀਰ ਵਿਅਕਤੀਆਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਮੁੜ ਤੋਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲਾਂ ਇਸ ਸੂਚੀ ਵਿੱਚ ਸਿਖਰਲੇ ਸਥਾਨ ਤੇ ਗੌਤਮ ਅਡਾਨੀ ਸਨ, ਜੋ ਫੋਰਬਸ ਦੀ ਬਿਲੀਅਨੇਅਰ 2023 ਸੂਚੀ ਵਿੱਚ 24ਵੇਂ ਸਥਾਨ ਤੇ ਖਿੱਚ ਗਏ ਹਨ। ਇਸ ਤੋਂ ਪਹਿਲਾਂ ਅਡਾਨੀ 24 ਜਨਵਰੀ ਨੂੰ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਸਨ, ਜਦੋਂ ਉਹਨਾਂ ਦੀ ਕੁੱਲ ਜਾਇਦਾਦ ਲਗਭਗ $126 ਬਿਲੀਅਨ ਸੀ। ਪਰ ਅਮਰੀਕੀ ਕੰਪਨੀ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਤੋਂ ਬਾਅਦ ਅਡਾਨੀ ਦੇ ਸ਼ੇਅਰਾਂ ਦੀ ਕੀਮਤ ਲਗਾਤਾਰ ਡਿੱਗਦੀ ਰਹੀ। ਫੋਰਬਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵੇਲੇ ਅਡਾਨੀ ਦੀ ਕੁੱਲ ਜਾਇਦਾਦ $47.2 ਬਿਲੀਅਨ ਹੈ। ਦੂਜੇ ਪਾਸੇ ਅੰਬਾਨੀ ਦੀ ਕੁੱਲ ਜਾਇਦਾਦ $83.4 ਬਿਲੀਅਨ ਹੈ।